ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰਕੇ ਮੀਡੀਆ ਦੀ ਪੰਜਾਬ ਵਿਧਾਨ ਸਭਾ ਦੇ ਇਜਲਾਸ ਤੇ ਵੀ ਇਜਲਾਸ ਚੋਂ ਵੀ ਤੇ ਐਸਜੀਪੀਸੀ ਦੇ ਇਜਲਾਸ ਚੋਂ ਵੀ ਮੀਡੀਆ ਬੈਨ ਕਿਉਂ ਜੀ? ਪ੍ਰਵੀਨ ਜੀ, ਹੱਦ ਹੈ। ਮਤਲਬ ਕਿ ਮੈਨੂੰ ਇਹ ਗੱਲ ਕੱਲ ਬਹੁਤ ਦੁੱਖ ਲੱਗਿਆ। ਬੇਸ਼ੱਕ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਸਾਡੇ ਕਈ ਅਦਾਰੇ ਇੱਕ ਪਾਸੜ ਵੀ ਰਹਿੰਦੇ ਨੇ, ਕਈ ਅਦਾਰੇ ਇੱਕ ਧਿਰ ਦੀ ਬੋਲੀ ਵੀ ਬੋਲਦੇ ਨੇ, ਔਰ ਇਹ ਸਮੇਂ-ਸਮੇਂ ਤੋਂ ਚੱਲਦਾ ਹੁੰਦਾ ਜੀ। ਕੈਪਟਨ ਦੇ ਟਾਈਮ 'ਚ ਵੀ ਇੱਕ ਚੈਨਲ ਅਜਿਹਾ ਸੀ ਜਿਹੜਾ ਉਹਦਾ ਨਿੱਜੀ ਬਣ ਕੇ ਕੰਮ ਕਰਦਾ ਰਿਹਾ। ਬਾਦਲਾਂ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਉਹ ਬਾਦਲਾਂ ਦਾ ਘਰ ਦਾ ਹੀ ਚੈਨਲ ਹੈ ਜੀ। ਇਸੇ ਤਰ੍ਹਾਂ ਸਮੇਂ-ਸਮੇਂ ਅਖਬਾਰਾਂ ਨੇ, ਕਈ ਟੀਵੀ ਚੈਨਲਾਂ ਨੇ ਮੌਕਾ ਦੇਖ ਕੇ ਪਾਲਾ ਵੀ ਬਦਲਿਆ। ਪੱਤਰਕਾਰਾਂ ਨੇ ਵੀ ਮੌਕੇ ਦੀ ਨਜ਼ਾਕਤ ਦੇ ਹਿਸਾਬ ਨਾਲ ਕਈ ਵਿਕੇ, ਕਈ ਝੁਕੇ, ਕਈ ਡਰੇ ਜੀ। ਪਰ ਤਾਂ ਵੀ ਸਰਕਾਰ ਨੂੰ ਘੱਟੋ ਘੱਟ ਇਜਲਾਸ ਮੌਕੇ ਤਾਂ ਨਹੀਂ ਇਹ ਦਿਖਾਉਣਾ ਚਾਹੀਦਾ ਕਿ ਹਾਂ ਅਸੀਂ ਵੀ ਇਸ ਹੇਠਲੇ ਦਰਜੇ ਤੱਕ ਆ ਗਏ। ਸਰਕਾਰ ਤਾਂ ਸਰਕਾਰ ਨਜ਼ਰ ਆਵੇ। ਬਿਲਕੁਲ। ਕੱਲ ਵਿਧਾਨ ਸਭਾ ਦੇ ਪਹਿਲੇ ਦਿਨ ਦੇ ਸੈਸ਼ਨ ਦੇ ਵਿੱਚ ਅਜੀਤ ਅਖਬਾਰ ਦੇ ਪੱਤਰਕਾਰਾਂ ਨੂੰ ਜਦੋਂ ਗੈਲਰੀ ਵੱਲੋਂ, ਜਿਹੜੀ ਵਿਧਾਨ ਸਭਾ ਦੀ ਗੈਲਰੀ ਹੈ ਜਿਹਦੇ ਵਿਧਾਨ ਸਭਾ ਦੇ ਸਪੀਕਰ ਤੋਂ ਲੈ ਕੇ ਪੱਤਰਕਾਰਾਂ ਦੀ ਜਿਹੜੀ ਟੀਮ ਉਹਨੂੰ ਚਲਾਉਂਦੀ ਆ, ਜੀ, ਉਹਦੇ ਵੱਲੋਂ ਜਦੋਂ ਕਾਰਡ ਜਾਰੀ ਨੇ, ਅਧਿਕਾਰ ਪੱਤਰ ਹੈਗੇ ਨੇ ਉਹਨਾਂ ਕੋਲ, ਉਹ ਜਾਣ ਲਈ ਮਤਲਬ ਕਿ ਉਹਨਾਂ ਨੂੰ ਮਨਜ਼ੂਰੀ ਹੈਗੀ ਆ, ਉਹਦੇ ਬਾਵਜੂਦ ਕਿਹਦੇ, ਤਾਂ ਹੀ ਗੱਲ ਆਉਂਦੀ ਹੈ ਮੂੰਹ ਜ਼ਬਾਨੀ, ਕਿਹਨੇ ਮੂੰਹ ਜ਼ਬਾਨੀ ਹੁਕਮ ਦਿੱਤੇ ਕਿ ਆਹ ਨਹੀਂ ਜਾਣ ਦੇਣੇ ਜੀ। ਅੱਜ ਕੱਲ ਅਜੀਤ ਅਖਬਾਰ ਨਾਲ ਬਹੁਤ ਤਲਖੀ ਚੱਲ ਰਹੀ ਹੈ ਸਰਕਾਰ ਦੀ। ਸਾਨੂੰ ਨਹੀਂ ਪਤਾ ਉਹ ਜਾ ਕੇ ਕਿੱਥੇ ਨਿਬੜਨੀ ਹੈ। ਕੀ ਉਹ ਸਿਰਫ ਇਸ਼ਤਿਹਾਰ ਦਵੇ ਸਰਕਾਰ ਤਾਂ ਹੀ ਚੰਗੀ ਹੁੰਦੀ ਹੈ, ਇਸ਼ਤਿਹਾਰ ਨਾ ਦਵੇ ਤਾਂ ਸਰਕਾਰ ਮਾੜੀ ਹੁੰਦੀ ਹੈ, ਜਾਂ ਸਰਕਾਰ ਦੀ ਇਹ ਨੀਤੀ ਕਿ ਹਾਂ ਚੁਣ ਕੇ ਦੇਣਾ ਕਿ ਆਹ ਚਾਰ ਅਦਾਰਿਆਂ ਨੂੰ ਇਸ਼ਤਿਹਾਰ ਦੇਣਾ, ਇਹਨੂੰ ਨਹੀਂ ਦੇਣਾ, ਇਹ ਵੀ ਗਲਤ ਹੈ। ਦੇਣਾ ਤਾਂ ਸਾਰਿਆਂ ਨੂੰ ਬਰਾਬਰ ਦਿਓ ਜੀ। ਸੋ ਇਸ ਲਈ ਇਹ ਮਾਮਲੇ ਨਿੱਜੀ ਵੀ ਨੇ ਕਈ ਥਾਵਾਂ ਤੇ, ਕਈ ਥਾਵਾਂ ਦੇ ਉੱਤੇ ਮੀਡੀਆ ਤੇ ਹਮਲਾ ਵੀ ਹੈ। ਪਰ ਜਦੋਂ ਵਿਧਾਨ ਸਭਾ 'ਚ ਕਾਰਵਾਈ ਰੋਕਦੇ ਹੋ ਫਿਰ ਉੱਥੇ ਤੁਸੀਂ ਲੱਗਦਾ ਕਿ ਤੁਸੀਂ ਇਹ ਬਦਲਾਖੋਰੀ ਵਾਲੀ ਕਰਦੇ ਹੋ। ਬਾਕੀ ਸਰਕਾਰ ਪੱਧਰ ਤੇ ਕੀ ਹੁੰਦਾ ਉਸ ਨੂੰ ਹੋਰ ਨਜ਼ਰੀ ਤੋਂ ਦੇਖਿਆ ਜਾ ਸਕਦਾ। ਪਰ ਕੱਲ ਵਿਧਾਨ ਸਭਾ ਦੇ ਸੈਸ਼ਨ 'ਚ ਜਿਨ੍ਹਾਂ ਕੋਲ ਕਾਰਡ ਸੀ, ਜਿਹੜੇ ਸਾਡੇ ਪੱਤਰਕਾਰ ਭਰਾ ਸੀ, ਸਾਡੇ ਮਿੱਤਰ ਸੀ, ਜਾਂ ਵੱਖ-ਵੱਖ ਅਦਾਰਿਆਂ ਦੇ ਚੈਨਲ ਵਾਲੇ ਲੋਕ ਸੀ, ਉਹਨਾਂ ਨੂੰ ਇਸ ਕਹਿ ਕੇ ਰੋਕਿਆ ਜਿਵੇਂ ਪੀਟੀਸੀ ਵਾਲਿਆਂ ਨੇ ਰੋਕਿਆ। ਬੇਸ਼ੱਕ ਪੀਟੀਸੀ ਬਾਦਲਾਂ ਦੀ ਬੋਲੀ ਬੋਲਦਾ ਜੀ, ਉਹਨਾਂ ਦਾ ਪੱਖ ਪੂਰਦਾ, ਦੂਜੇ ਸਾਰੇ ਵਿੱਚ ਉਹਨੂੰ ਖਾਮੀ ਨਜ਼ਰ ਆਉਂਦੀਆਂ, ਪਰ ਤਦ ਵੀ ਇੱਥੇ ਜਦੋਂ ਵਿਧਾਨ ਸਭਾ ਦੀ ਕਾਰਵਾਈ ਤਾਂ ਅੰਦਰ ਜੋ ਕੁਝ ਹੋ ਰਿਹਾ ਉਹ ਦਿਖਾਉਣ ਦੇ ਲਈ ਜਦੋਂ ਉਹਨਾਂ ਨੂੰ ਕਾਰਡ ਦਿੱਤਾ ਤਾਂ ਉਹ ਆਉਣ ਦੇ ਹੱਕਦਾਰ ਸੀ ਜੀ। ਇਸੇ ਤਰ੍ਹਾਂ ਅਜੀਤ ਅਖਬਾਰ, ਉਸ ਨੂੰ ਆਉਣ ਦਾ ਹੱਕ ਸੀ। ਇਸੇ ਤਰ੍ਹਾਂ ABC ਤੋਂ ਉਹਨਾਂ ਨੂੰ ਰੋਕਿਆ। ਜਗਤਾਰ ਭੁੱਲਰ ਉਹਨਾਂ ਦਾ ਵੀ ਜ਼ਿਕਰ ਆ ਰਿਹਾ ਕਿ ਉਹਨਾਂ ਚੈਨਲ ਨੂੰ ਵੀ ਰੋਕਿਆ। ਸੋ ਆਹ ਸਾਰੇ ਮਾਮਲੇ ਕਿਤੇ ਨਾ ਕਿਤੇ ਵੱਡਾ ਸਵਾਲ ਖੜਾ ਕਰਦੇ ਨੇ ਕਿ ਸਰਕਾਰ ਕੀ ਮੈਸੇਜ ਦੇਣਾ ਚਾਹੁੰਦੀ ਆ। ਇਹਦੇ ਨਾਲ ਸਰਕਾਰ ਬੜੀ ਹੋ ਗਈ, ਇਹਦੇ ਨਾਲ ਸਰਕਾਰ ਦਾ ਰੁਤਬਾ ਵੱਧ ਗਿਆ। ਤੁਸੀਂ ਮੀਡੀਆ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਚਾਹੁੰਦੇ ਹੋ? ਤੇ ਜਿਹੜਾ ਤੁਹਾਡੇ ਬੋਲੀ ਬੋਲੂਗਾ ਸਿਰਫ ਉਹੀ ਅੰਦਰ ਜਾਊਗਾ। ਕਿ ਇਹ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਸਾਡੇ ਹੱਕ 'ਚ ਬੋਲੋ ਤਾਂ ਆ ਜਿਓ, ਹੱਕ 'ਚ ਨਹੀਂ ਬੋਲਣਾ ਸਾਨੂੰ ਸਵਾਲ ਕਰਨਾ, ਚੁਣੌਤੀ ਦੇਣੀ ਆ, ਸਾਡੇ ਮਸਲਿਆਂ ਦੇ ਉੱਤੇ, ਸਾਡੇ ਕੰਮਾਂ ਦੇ ਉੱਤੇ ਸਵਾਲ ਖੜੇ ਕਰਨੇ ਨੇ, ਚਰਚਾ ਕਰਨੀ ਹੈ, ਜ਼ਿਰਾ ਕਰਨੀ ਹੈ, ਫਿਰ ਤੁਸੀਂ ਨਹੀਂ ਆ ਸਕਦੇ। ਸੋ ਆਹ ਕੱਲ ਮਾੜਾ ਹੋਇਆ। ਪਰ ਜਦੋਂ ਇਹ ਖਬਰਾਂ ਬਾਹਰ ਆਉਣ ਲੱਗੀਆਂ, ਜਦੋਂ ਉੱਥੇ ਰੌਲਾ ਪਿਆ, ਹਗਾਮਾ ਪਿਆ, ਕਮੇਟੀ ਸਪੀਕਰ ਸਾਹਿਬ ਕੋਲ ਪਹੁੰਚੀ, ਸਪੀਕਰ ਸਾਹਿਬ ਕਹਿੰਦੇ ਮੈਨੂੰ ਨਾਂ ਦੇ ਦਿਓ, ਅਸੀਂ ਇਹਨੂੰ ਗੌਰ ਕਰਾਂਗੇ, ਪਰ ਹੋਇਆ ਕੁਛ ਨਹੀਂ ਸ਼ਾਮ ਤੱਕ। ਠੀਕ ਹੈ। ਤਦ ਫਿਰ ਸਾਰੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਸੀ ਉਹਨਾਂ ਨੂੰ ਫਿਕਰ ਜਾਗ ਗਿਆ। ਮੀਡੀਆ ਦਾ ਇੰਨਾ ਹੇਜ ਆਇਆ ਕੀ ਬਾਦਲਾਂ ਨੂੰ, ਕੀ ਕਾਂਗਰਸੀਆਂ ਨੂੰ, ਕੀ ਬੀਜੇਪੀ ਵਾਲਿਆਂ ਨੂੰ। ਮੈਂ ਦੇਖ ਰਿਹਾ ਜੀ ਸੁਨੀਲ ਜਾਖੜ ਦਾ ਬਿਆਨ ਆ ਰਿਹਾ ਹੈ ਨਾ ਕਿ ਇਹ ਤਾਂ ਅਜੀਤ ਦੀ ਆਵਾਜ਼ ਦਬਾ ਰਹੇ ਨੇ ਜੀ, ਇਹ ਤਾਂ ਮੀਡੀਆ ਦਾ ਗਲਾ ਘੁੱਟ ਰਹੇ ਨੇ ਜੀ, ਹੈ ਨਾ। ਉਧਰ ਐਮਰਜੈਂਸੀ ਲੱਗ ਗਈ ਜੀ, ਸੁਖਵੀਰ ਬਾਦਲ ਕਹਿੰਦੇ, ਹੈ ਨਾ। ਉਧਰ ਪ੍ਰਤਾਪ ਬਾਜਵਾ ਕਹਿੰਦੇ ਜੀ ਇਹ ਅਣਐਲਾਨੀ ਸੈਂਸਰਸ਼ਿਪ ਹੈ ਜੀ, ਹੈ ਨਾ। ਇਸੇ ਤਰ੍ਹਾਂ ਵਿਕਰਮ ਮਜੀਠੀਆ ਤੇ ਹੋਰ ਸਾਰੇ ਲੀਡਰ ਬੋਲਣੇ ਸ਼ੁਰੂ ਹੋ ਗਏ ਜੀ। ਬਾਦਲਾਂ ਦੇ ਟੱਬਰ ਨੂੰ ਪੁੱਛੋ, ਸੁਖਵੀਰ ਬਾਦਲ ਨੂੰ ਪੁੱਛੋ, ਮਜੀਠੀਆ ਨੂੰ ਪੁੱਛੋ ਕਿ ਫਿਰ ਸ਼੍ਰੋਮਣੀ ਕਮੇਟੀ 'ਚ ਕਿਉਂ ਰੋਕਿਆ? ਕੱਲੇ ਸੀ ਜੀ, ਕੱਲੇ ਸ਼੍ਰੋਮਣੀ ਕਮੇਟੀ ਨੇ ਅਚੇਚੇ ਤੌਰ ਤੇ ਇਜਲਾਸ ਬੁਲਾਇਆ ਸੀ ਹਰਿਆਣੇ ਵਾਲੇ ਮਾਮਲੇ ਨੂੰ ਧਿਆਨ 'ਚ ਰੱਖਦੇ। ਠੀਕ ਹੈ। ਤੇ ਉਸ ਇਜਲਾਸ ਦੇ ਵਿੱਚ ਹਰਵਿੰਦਰ ਸਿੰਘ ਧਾਮੀ ਦੀ ਅਗਵਾਈ 'ਚੋਂ ਇਜਲਾਸ ਹੁੰਦਾ ਐਸਜੀਪੀਸੀ ਦਾ। ਹਰਵਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ, ਉਹਨਾਂ ਦੀ ਪ੍ਰਧਾਨਗੀ 'ਚ ਦੂਜੀ ਵਾਰ ਹੋਇਆ ਕਿ ਮੀਡੀਆ ਨੂੰ ਪੂਰਨ ਤੌਰ ਤੇ ਪਾਬੰਦੀ ਲਾਤੀ ਇਜਲਾਸ ਜਾਣ ਤੋਂ। ਠੀਕ ਹੈ। ਅੱਜ ਤੱਕ ਨਹੀਂ ਏਦਾਂ ਹੋਇਆ ਸੀ। ਤੇ ਉੱਥੇ ਸਮੁੱਚਾ ਹੀ ਮੀਡੀਆ ਬੈਨ ਕਰਤਾ ਜੀ। ਤੇ ਫਿਰ ਬਾਦਲਾਂ ਦਾ ਟੱਬਰ ਇੱਥੇ ਕਿਉਂ ਨਹੀਂ ਬੋਲਿਆ? ਇੱਥੇ ਮੀਡੀਆ ਦੀ ਆਜ਼ਾਦੀ ਤੇ ਹਮਲਾ ਨਹੀਂ, ਇੱਥੇ ਜਾਖੜ ਨੂੰ ਤੇ ਬਾਜਵੇ ਨੂੰ ਯਾਦ ਨਹੀਂ ਆਇਆ, ਇੱਥੇ ਸ਼੍ਰੋਮਣੀ ਕਮੇਟੀ ਨੂੰ ਦਿਖਿਆ ਨਹੀਂ। ਹੁਣ ਜਥੇਦਾਰ ਕਿੱਥੇ ਗਏ? ਹੁਣ ਬੋਲਦੇ। ਬਿਲਕੁਲ। ਸੋ ਇਹ ਦੋਹਰਾ ਚਿਹਰਾ ਹੈ ਲੀਡਰਾਂ ਦਾ, ਇਹ ਸਿਆਸਤ ਦਾ ਦੋਹਰਾ ਚਿਹਰਾ ਹੈ ਕਿ ਜਦੋਂ ਤੁਸੀਂ ਵਿਰੋਧੀ ਧਿਰ ਚੋਂ ਤਾਂ ਸਰਕਾਰ ਦੀਆਂ ਨਾਕਾਮੀਆਂ, ਜਿੱਥੇ ਤੁਸੀਂ ਸੱਤਾ ਚੋਂ ਉੱਥੇ ਚੁੱਪ। ਬਿਲਕੁਲ। ਇਸ ਲਈ ਹੁਣ ਹੋਇਆ ਇੱਥੇ ਇੱਕ ਹੋਰ ਪਹਿਲੂ ਪ੍ਰਵੀਨ ਜੀ ਨਜ਼ਰ ਆਇਆ। ਜਿਹੜਾ ਸ਼੍ਰੋਮਣੀ ਕਮੇਟੀ ਦਾ ਇਜਲਾਸ ਸੀ ਜੀ, ਉਹਦੇ ਵਿੱਚ ਇੱਕ ਤਾਂ ਮੰਗ ਕੀਤੀ ਕਿ ਹਰਿਆਣਾ ਗੁਰਦੁਆਰਾ ਐਕਟ ਰੱਦ ਕੀਤਾ ਜਾਵੇ। ਠੀਕ ਹੈ। ਦੋ ਮਤੇ ਅਹਿਮ ਪਾਸ ਕੀਤੇ ਜਿਵੇਂ, ਹੈ ਨਾ।
ਜੀ ਦੂਜਾ ਮਤਲਬ 2023-24 ਵਾਲਾ ਜਿਹੜਾ ਸਾਲਾਨਾ ਬਜਟ ਹੈ ਉਹ 29 ਮਾਰਚ ਨੂੰ ਪੇਸ਼ ਹੋਣਾ ਹੈ। ਹੂੰ ਅਗਲੇ ਸਾਲ ਲਈ ਸ਼੍ਰੋਮਣੀ ਕਮੇਟੀ ਨੇ ਜਿਹੜਾ ਬਜਟ ਰੱਖਣਾ ਹੈ। ਜੀ ਜਿਹੜਾ ਪਿਛਲਾ ਬਜਟ ਸੀ ਉਸ ਬਜਟ ਦੇ ਵਿੱਚ ਮਤਲਬ ਕਿ 2022-23 ਵਾਲਾ ਜਿਹੜਾ ਬਜਟ ਸੀ ਉਹਦੇ ਵਿੱਚ ਹਰਿਆਣੇ ਦੇ ਗੁਰਦੁਆਰਿਆਂ ਲਈ ਮੈਨੂੰ ਪਤਾ ਲੱਗਾ ਕਿ 50 ਕਰੋੜ ਰੁਪਏ ਦੀ ਰਾਖਵਾਂ ਰਾਸ਼ੀ ਰੱਖੀ ਗਈ ਸੀ, ਜਿਹੜੇ ਉੱਥੇ ਦੇ ਪ੍ਰਬੰਧ, ਸਕੂਲ, ਕਾਲਜ ਉਹ ਚਲਾਉਣੇ ਹੁੰਦੇ ਹਨ। ਠੀਕ ਹੈ। ਤੇ ਹਰਮਿੰਦਰ ਧਾਮੀ ਜੀ ਕੀ ਕਹਿ ਰਹੇ ਨੇ ਕੱਲ ਵਾਲੇ ਇਜਲਾਸ ਦੇ ਵਿੱਚ, ਜਿਸ 'ਚ ਮਤਾ ਪਾਇਆ ਕਿ ਹਰਿਆਣਾ ਕਮੇਟੀ ਵਾਲਾ ਐਕਟ ਰੱਦ ਹੋਣਾ ਚਾਹੀਦਾ ਹੈ। ਜਥੇਦਾਰ ਸਾਹਿਬ ਦਾ ਵੀ ਬਿਆਨ ਹੈ ਕਿ ਪੁਲਿਸ ਨਾਲ ਨਹੀਂ ਚੱਲਦੇ ਗੁਰੂ ਘਰ, ਹੈ ਨਾ, ਪੁਲਿਸ ਦੇ ਕੰਟਰੋਲ, ਪੁਲਿਸ ਜਰੀਏ ਗੁਰਦੁਆਰਿਆਂ ਚਲਾਉਣ ਦੀ ਇਹ ਗਲਤ ਨੀਤੀ ਹੈ। ਉਹਦਾ ਆਪਾਂ ਵੀ ਇਤਰਾਜ਼ ਕਰਦੇ ਹਾਂ ਕਿ ਉਸ ਨੂੰ ਇਹ ਤਰੀਕਾ ਨਹੀਂ ਹੈਗਾ। ਹਾਂਜੀ ਹਾਂਜੀ। ਪਰ ਕੱਲ ਵਾਲੇ ਬਜਟ ਜਿਹੜਾ ਇਜਲਾਸ ਬੁਲਾਇਆ ਕਿ ਬਜਟ ਨੂੰ ਲੈ ਕੇ ਆਪਾਂ ਤਿਆਰੀ ਕਰਨੀ ਹੈ, ਉਹਦੇ ਵਿੱਚ ਹਰਮਿੰਦਰ ਧਾਮੀ ਹੋਰੀ ਕੀ ਕਹਿੰਦੇ ਨੇ ਕਿ ਜਿਹੜਾ ਹੁਣ 2023-24 ਵਾਲਾ ਸਾਲਾਨਾ ਬਜਟ ਆਊਗਾ ਨਾ, ਅਸੀਂ ਜਿਹੜਾ ਬਜਟ ਪੇਸ਼ ਕਰਾਂਗੇ ਉਹਦੇ ਵਿੱਚ ਅਸੀਂ ਹਰਿਆਣਾ ਗੁਰਦੁਆਰੇ ਲਈ ਕੋਈ ਬਜਟ ਨਹੀਂ ਰੱਖਾਂਗੇ। ਉਹ ਅੱਛਾ, ਮਤਲਬ ਤੁਹਾਡੀ ਵੀ ਤਾਂ ਫਿਰ ਨੀਅਤ ਕਹੀ ਜੀ ਹੈ। ਤੁਸੀਂ ਕਹੋ ਕਿ ਹਰਿਆਣੇ ਨੇ ਚਾਹੇ ਕਬਜ਼ਾ ਕਰਾਤਾ, ਸਰਕਾਰ ਨੇ ਚਾਹੇ ਉੱਥੇ ਆਪਣੇ ਮਹੰਤ ਬਿਠਾਤੇ, ਪਰ ਅਸੀਂ ਸੰਗਤ ਲਈ, ਅਸੀਂ ਵਿਦਿਆਰਥੀਆਂ ਲਈ, ਸਿੱਖ ਭਾਈਚਾਰੇ ਲਈ ਕੋਈ ਤੋੜ ਨਹੀਂ ਆਉਣ ਦਿਆਂਗੇ, ਅਸੀਂ ਭੇਜਾਂਗੇ ਫੰਡ। ਬਿਲਕੁਲ ਸਹੀ, ਬਿਲਕੁਲ ਸਹੀ। ਸੋ ਆ ਨੀਅਤ ਕਿਹੜੀ ਆ? ਮਤਲਬ ਜਦੋਂ ਸੰਗਤ ਗੋਲਕ 'ਚ 1 ਰੁਪਈਆ ਪਾਵੇ, 10 ਰੁਪਈਏ ਪਾਵੇ, 100 ਰੁਪਈਆ ਪਾਵੇ, ਤੇ ਜਿੰਨੀ ਸਮਰੱਥਾ ਉਹ ਪਾਉਂਦੀ ਹੈ, ਉਹ ਕਹਿ ਕਿਦਾਂ ਨਹੀਂ ਪਾਉਂਦੀ ਕਿ ਰੁਪਈਏ 'ਚੋਂ ਪਹਿਲਾਂ ਪੈਸਾ ਮੇਰੇ ਪਿੰਡ ਭੇਜਿਓ ਜੀ, ਮੇਰੇ ਗੁਰਦੁਆਰੇ ਲਾਇਓ ਜੀ। ਉਹ ਗੁਰੂ ਦੇ ਨਾਮ ਦੇ ਉੱਤੇ ਕਿ ਸਹੀ ਲੋੜਵੰਦ, ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਹਾਂਜੀ ਹਾਂਜੀ ਕਿਹਾ ਜਾਂਦਾ। ਤੇ ਇੱਥੇ ਤੁਸੀਂ ਕਹਿੰਦੇ ਹੋ ਕਿ ਨਾ, ਤੁਹਾਡੀ ਲੜਾਈ ਪਾਈ ਹਰਿਆਣੇ ਦੀ ਸਰਕਾਰ ਨਾਲ ਹੈ, ਤੁਹਾਡੀ ਲੜਾਈ ਉਹਨਾਂ ਵੱਲੋਂ ਬਣਾਈ ਗਈ ਕਮੇਟੀ ਨਾਲ ਹੈ, ਤੁਹਾਡੀ ਲੜਾਈ ਸੰਗਤ ਨਾਲ, ਸ਼ਰਧਾਲੂਆਂ ਨਾਲ, ਉੱਥੇ ਦੇ ਚੱਲ ਰਹੇ ਅਦਾਰਿਆਂ ਨਾਲ ਨਹੀਂ ਹੈ। ਤੇ ਆਹ ਮਨਸ਼ਾ ਕੀ ਸੰਕੇਤ ਕਰਦੀ ਹੈ? ਸੋ ਇੱਕ ਪਾਸੇ ਤੁਸੀਂ ਇਜਲਾਸ 'ਚ ਮੀਡੀਆ ਨੂੰ ਰੋਕਦੇ ਹੋ, ਦੂਏ ਪਾਸੇ ਤੁਸੀਂ ਪਹਿਲਾਂ ਹੀ ਐਲਾਨ ਕਰਦੇ ਹੋ ਕਿ ਅਸੀਂ ਨਹੀਂ ਦੇਣਾ ਹੁਣ ਗੁਰਦੁਆਰਿਆਂ ਨੂੰ ਫੰਡ। ਜੀ, ਤੁਹਾਡੇ ਦਿੱਤਿਆਂ ਕੋਈ ਰੱਜਦਾ ਨਹੀਂ, ਤੁਹਾਡੇ ਦਿੱਤਿਆਂ ਕੋਈ ਭੁੱਖਾ ਨਹੀਂ ਮਰਦਾ। ਜਿਹੜਾ ਬੰਦਾ ਇਹ ਕਹਿੰਦਾ ਨਾ ਮੈਂ ਲੰਗਰ ਲਾਇਆ, ਲੰਗਰ ਉਹਨੇ ਨਹੀਂ ਲਾਇਆ ਹੁੰਦਾ, ਲੰਗਰ ਤਾਂ ਬਾਬਾ ਨਾਨਕ ਦਾ ਚੱਲ ਰਿਹਾ। ਬਿਲਕੁਲ ਸਹੀ ਹੈ। ਸੋ ਇਸ ਲਈ ਆਹ ਭਰਮ ਭੁਲੇਖੇ ਇਹਨਾਂ ਨੂੰ ਵੀ ਕੱਢ ਲੈਣੇ ਚਾਹੀਦੇ ਨੇ। ਇਹ ਗਲਤ ਹੋ ਰਿਹਾ ਜੋ ਹੋ ਰਿਹਾ ਪ੍ਰਵੀਨ ਜੀ, ਇਹ ਕੌਮ ਲਈ, ਪੰਥਕ ਲਈ, ਸਿੱਖ ਰਵਾਇਤ ਲਈ, ਗੁਰੂ ਘਰ ਦੀ ਮਰਿਆਦਾ ਲਈ ਇਹ ਸਹੀ ਨਹੀਂ ਹੋ ਰਿਹਾ। ਜੇਕਰ ਟਕਰਾਅ ਵੱਧਦਾ, ਉਹਦੇ ਨਾਲ ਮਰਿਆਦਾ ਨੂੰ ਢਾਹ ਲੱਗਦੀ ਔਰ ਸਿੱਖੀ ਦੇ ਅਕਸ ਨੂੰ ਢਾਹ ਲੱਗਦੀ। ਇਹ ਸ਼੍ਰੋਮਣੀ ਕਮੇਟੀ ਗੌਰ ਕਰੇ, ਚਾਹੇ ਉਹ ਮੀਡੀਆ ਨੂੰ ਰੋਕਣ ਦੀ ਗੱਲ ਹੋਵੇ, ਚਾਹੇ ਉਹ ਫੰਡ ਰੋਕਣ ਦੀ ਗੱਲ ਹੋਵੇ। ਜਦੋਂ ਇਹ ਬਦਲਾਖੋਰੀ ਵਾਲੇ ਤੇ ਆ ਗਏ ਤੇਰਾ ਮੇਰਾ, ਇਹਦਾ ਮਤਲਬ ਤਾਂ ਪਹਿਲਾਂ ਹੀ ਰੌਲਾ ਪੈਂਦਾ ਕਿ ਤੁਸੀਂ ਗੋਲਕਾਂ ਤੇ ਕਬਜ਼ਾ ਕੀਤਾ ਹੋਇਆ, ਤੇ ਗੋਲਕਾਂ ਤੇ ਕਬਜ਼ਾ ਸਾਬਤ ਹੁੰਦਾ ਫਿਰ। ਬਿਲਕੁਲ ਸਹੀ ਹੈ। ਤੇ ਜਿਹੜੇ ਅੱਜ ਮੀਡੀਆ ਤੇ ਪਾਬੰਦੀ ਤੇ ਬੋਲ ਰਹੇ ਨੇ ਸ਼ਰਮਾ ਜੀ, ਬਿਲਕੁਲ ਇਹ ਗੱਲ ਜਾਇਜ਼ ਹੈ ਕਿ ਮੀਡੀਆ ਤੇ ਪਾਬੰਦੀ ਨਹੀਂ ਲੱਗਣੀ ਚਾਹੀਦੀ, ਪਰ ਇਹਨਾਂ ਦੇ ਆਪਦੇ ਰਾਜ ਦੇ ਵਿੱਚ ਕੀ ਕੁਛ ਹੁੰਦਾ ਰਿਹਾ। ਤੁਸੀਂ ਦੇਖੋ 2012-13 ਦੇ ਵਿੱਚ ਜਦੋਂ ਕੇਬਲ ਨੈਟਵਰਕ ਉੱਤੇ ਧੜੱਲੇ ਰਸੂਖਦਾਰਾਂ ਦਾ ਕਬਜ਼ਾ ਸੀ, ਜਦੋਂ ਡੇ ਨਾਈਟ ਨਿਊਜ਼ ਵਰਗੇ ਚੈਨਲਾਂ ਨੂੰ ਹਟਾਇਆ ਗਿਆ, ਆਵਾਜ਼ ਬੰਦ ਕਰ ਦਿੰਦੇ ਸੀ। ਹਾਂਜੀ, ਤੇ ਸੋ ਉਦੋਂ ਕੀ ਕੁਛ ਹੁੰਦਾ ਰਿਹਾ। ਇਸੇ ਤਰ੍ਹਾਂ ਕਾਂਗਰਸ ਦੇ ਰਾਜ ਦੇ ਵਿੱਚ ਵੀ ਕਈ ਤਰ੍ਹਾਂ ਦੇ ਐਲੀਗੇਸ਼ਨ ਮੀਡੀਆ ਨੂੰ ਦਬਾਉਣ ਦੇ ਲੱਗਦੇ ਰਹੇ। ਇਹ ਨਹੀਂ ਹੈ ਕਿ ਕਾਂਗਰਸ ਸੱਚੀ ਸੁੱਚੀ ਹੈ, ਪਰ ਇਸੇ ਕਰਕੇ ਹੀ ਅਸੀਂ ਕਹਿੰਦੇ ਕਿ ਸੱਚ ਤਾਂ ਬੋਲੇ, ਸ਼ਾਨ ਨਹੀਂ ਵੀ ਬੋਲੇ। ਹਾਂ, ਤੁਸੀਂ ਕਿਹੜੇ ਮੂੰਹ ਨਾਲ ਬੋਲਦੇ ਹੋ? ਹਾਂ, ਇਹ ਚੀਜ਼ ਗਲਤ ਹੈ, ਕਹਿਣਾ ਸਾਰਿਆਂ ਨੂੰ ਚਾਹੀਦਾ, ਪਰ ਤੁਸੀਂ ਕਰਕੇ ਹਟਿਓ। ਅਸੀਂ ਤਦ ਵੀ ਗਲਤ ਕਹਿੰਦੇ ਸੀ, ਅੱਜ ਵੀ ਗਲਤ ਹੋ ਰਿਹਾ ਸੀ, ਅੱਜ ਵੀ ਗਲਤ ਕਹਾਂਗੇ। ਬਿਲਕੁਲ ਸਹੀ ਹੈ।